ਅੱਛਾ ਯਾਰ, ਜੇ ਅਸੀਂ ਅੱਜ ਸਰਦਾਰ ਹਾਂ ਨਾ ਤੇ ਸਾਨੂੰ ਸਰਦਾਰ ਸਾਡੇ ਕੰਮੀ ਨੇ ਬਣਾਇਆ ਹੈ, ਜਿਹਨੇ ਸਾਡੇ ਵਾਲ ਕੱਟੇ, ਸਾਡਾ ਮੂੰਹ ਬੰਦਿਆਂ ਦੀ ਸ਼ਕਲ ਦੇ ਵਿੱਚ ਲੈ ਕੇ ਆਂਦਾ, ਜਿਹਨੇ ਸਾਡੇ ਘਰ ਦੇ ਵਿੱਚ ਸਾਡੀ ਖਿਦਮਤ ਕੀਤੀ, ਜਿਸ ਬੰਦੇ ਨੇ ਸਾਡੇ ਜਾਨਵਰਾਂ ਦੇ ਜਿਹੜੀ ਹੈਗੀ ਆ ਖਿਦਮਤ ਕੀਤੀ, ਜਿਸ ਬੰਦੇ ਨੇ ਸਾਡਾ ਲੱਕੜੀ ਦਾ ਕੰਮ ਕੀਤਾ, ਚਾਰਪਾਈ ਪੀੜੀ ਇਹ ਸਾਰਾ ਕੁਛ ਬਣਾਇਆ, ਅਸੀਂ ਉਹਨਾਂ ਨੂੰ ਹਕਾਰਤ ਦੀ ਨਜ਼ਰ ਦੇ ਨਾਲ ਵੇਖਦੇ ਹਾਂ। ਅਸੀਂ ਜੇ ਕਿਸੇ ਡੇਰੇ 'ਤੇ ਕਿਸੇ ਥਾਂ 'ਤੇ ਬੈਠੇ ਹਾਂ ਤਾਂ ਅਸੀਂ ਆਪਦੇ ਵਾਸਤੇ ਮੰਜਾ ਜਾਂ ਦੋ ਕੁਰਸੀਆਂ ਰੱਖ ਲੈਂਦੇ ਹਾਂ। ਇਸ ਤਰ੍ਹਾਂ ਜਿੰਨੇ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਅਸੀਂ ਭੁੰਜੇ ਬਾਉਣ 'ਤੇ ਮਜਬੂਰ ਕਰ ਦਿੰਦੇ ਹਾਂ। ਅਸੀਂ ਉਹਨਾਂ ਲੋਕਾਂ ਦੀ ਇੱਜ਼ਤ ਨਹੀਂ ਕਰਦੇ, ਜਿਹਦੀ ਵਜ੍ਹਾ ਦੇ ਨਾਲ ਆਉਣ ਵਾਲੇ ਵਕਤ ਵਿੱਚ ਉਹ ਲੋਕ ਜਿਹੜੇ ਹੈਗੇ ਆ ਨਾ ਉਹ ਸਾਨੂੰ ਵੀ ਦਿਲੋਂ ਚੰਗਾ ਨਹੀਂ ਸਮਝਦੇ। ਸਾਨੂੰ ਚਾਹੀਦਾ ਜੇ ਦੋ ਮੰਜੇ ਅਸੀਂ ਡਾਹਿਆ, ਚਲੋ ਅਸੀਂ ਰੰਗਦਾਰ ਪਾਵਿਆਂ ਵਾਲਾ ਮੰਜਾ ਆਪਦੇ ਲਈ ਡਾਹ ਲਿਆ, ਨਾਲ ਦੋ ਮੰਜੇ ਜਿਹੜੇ ਹੈਗੇ ਕੜਬਦੇ ਹੀ ਰੱਖ ਦਿਓ, ਤਾਂ ਕਿ ਐਜ਼ ਏ ਇਨਸਾਨੀਅਤ ਜਿਹੜਾ ਹੈਗਾ ਉਸ ਬੰਦੇ ਨੂੰ ਅਸੀਂ ਇੰਨੀ ਕੁ ਇੱਜ਼ਤ ਦਈਏ, ਇਨਸਾਨ ਤਾਂ ਸਮਝੀਏ ਉਹਨੂੰ। ਅਸੀਂ ਉਹਨੂੰ ਕੰਮੀ ਕਮੀਨ ਇਸੇ ਵਾਸਤੇ ਸਮਝਦੇ ਹਾਂ ਕਿ ਸਾਡਾ ਜ਼ਰਫ ਨਹੀਂ ਠੀਕ, ਸਾਡੀ ਸੋਚ ਨਹੀਂ ਠੀਕ, ਅਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਉਹ ਸਾਡਾ ਅਗਰ ਕੰਮ ਕਰਦਾ ਅਸੀਂ ਸਾਲ ਬਾਅਦ ਉਹਨੂੰ ਮਣ ਦਾਣਿਆਂ ਦਾ ਦਿੰਦੇ ਹਾਂ, ਹੋਰ ਅਸੀਂ ਉਹਨੂੰ ਕੀ ਦਿੰਦੇ ਹਾਂ? ਸਾਰਾ ਸਾਲ ਉਹ ਸਾਨੂੰ, ਸਾਡੇ ਬੱਚਿਆਂ ਨੂੰ ਚੌਧਰੀ ਚੌਧਰੀ ਕਰਦੇ ਆ, ਉਹਦਾ ਮੂੰਹ ਸੁੱਕ ਜਾਂਦਾ ਹੈ ਸਿਰਫ ਉਸ ਦਾਣਿਆਂ ਪਿੱਛੇ ਵੀ ਜੇ ਇਹਨਾਂ ਨੂੰ ਮੈਂ ਚੌਧਰੀ ਨਾ ਆਖਿਆ ਤੇ ਇਹ ਸਾਲ ਬਾਅਦ ਇਹਨਾਂ ਨੇ ਮੇਰੇ ਦਾਣੇ ਮਾਰ ਲੈਣੇ। ਅਸੀਂ ਅਗਰ ਉਹਨੂੰ ਇੱਜ਼ਤ ਦਿਆਂਗੇ ਤਾਂ ਉਹ ਸਾਨੂੰ ਬਹੁਤ ਸਾਰੇ ਉਹਦੇ ਫਾਇਦੇ ਨੇ। ਸਾਡੀ ਉਹ ਜਿੱਥੇ ਜਾਏਗਾ, ਦੂਸਰੇ ਚੱਕਾਂ ਚੱਗੇ ਪਿੱਛੇ ਜਿੱਥੇ ਵੀ ਜਾਏਗਾ ਉਹ ਸਾਡੀ ਤਾਰੀਫ ਕਰੇਗਾ, ਔਰ ਉਹ ਤਾਰੀਫ ਸਾਨੂੰ ਜਿਹੜਾ ਹੈਗਾ ਨਾ ਸਾਡਾ ਗ੍ਰਾਫ ਬਹੁਤ ਉੱਚਾ ਕਰੇਗੀ। ਇਸ ਵਾਸਤੇ ਚਾਹੀਦਾ ਹੈ ਸਾਨੂੰ ਕਿ ਅਸੀਂ ਜਿਹੜਾ ਵੀ ਮਜ਼ਦੂਰ ਆ, ਕੰਮ ਕਰਨ ਵਾਲਾ, ਸਾਡੇ ਘਰ ਕੰਮ ਕਰਨ ਵਾਲਾ, ਸਾਡੇ ਦਰਵਾਜ਼ੇ 'ਤੇ ਆਉਣ ਵਾਲਾ, ਉਹਨੂੰ ਅਸੀਂ ਇੱਜ਼ਤ ਦਈਏ, ਤਾਂ ਕਿ ਅਸੀਂ ਉਹਨੂੰ ਇੱਜ਼ਤ ਨਹੀਂ ਦੇ ਰਹੇ, ਅਸੀਂ ਆਪਦੀ ਇੱਜ਼ਤ ਆਪ ਵਧਾਉਣੀ ਆ। ਇਹ ਤਰੀਕਾ ਇੱਕ ਇਹ ਵੀ ਤੁਹਾਡੇ ਦਰਵਾਜ਼ੇ 'ਤੇ ਆਏ ਬੰਦੇ ਨੂੰ ਜਾਂ ਤੁਹਾਡੇ ਡੇਰੇ 'ਤੇ ਆਏ ਬੰਦੇ ਨੂੰ ਤੁਸੀਂ ਇੱਜ਼ਤ ਦਿਓ, ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈਗੀ ਹੈ ਤੁਹਾਨੂੰ ਇੱਜ਼ਤ ਦੇਗੀ। ਹੱਸਦੇ ਵਸਦੇ ਰਹੋ, ਆਬਾਦ ਰਹੋ। ਮੇਰੀ ਗੱਲ 'ਤੇ ਥੋੜ੍ਹੀ ਜਿਹੀ ਗੌਰ ਕਰਿਆ ਜੇ, ਚੰਗੀ ਲੱਗੇ ਤਾਂ ਸ਼ੇਅਰ ਕਰਦਾ ਜੇ। ਅੱਲਾ ਹਾਫਿਜ਼।